ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 20 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਯੂਬਾ ਸਿਟੀ, ਗੁਰਦੇਵ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਾਜਕਨਵੀਰ ਸਿੰਘ ਜੀ, ਜਿਹੜੇ ਕੈਲੀਫੋਰਨੀਆ ਦੇ ਵਿੱਚ ਸਪੈਸ਼ਲ ਇਲੈਕਸ਼ਨ ਹੋਈ ਸੀ ਡਿਸਟ੍ਰਿਕਟ 14 ਦੇ ਵਿੱਚ, ਉੱਥੇ ਡਾਕਟਰ ਆਇਸ਼ਾ ਬਹਾਵ ਜਿਹੜੀ ਆ ਉਹ ਵਿਨਰ ਡਿਕਲੇਅਰ ਹੋ ਗਈ ਹੈਗੀ ਆ। ਆਇਸ਼ਾ ਬਹਾਵ ਨੂੰ ਹੁਣ ਤੱਕ ਜਿੰਨੀਆਂ ਵੀ ਕਾਊਂਟ ਹੋਈਆਂ ਹੈਗੀਆਂ ਇਲੈਕਸ਼ਨ ਵੋਟਾਂ 95% ਤੱਕ ਕਾਊਂਟ ਹੋ ਚੁੱਕੀਆਂ ਆ। ਉਹਨੂੰ 53% ਵੋਟਾਂ ਮਿਲੀਆਂ, 51,610, ਤੇ ਮਲੀਸਾ ਹਰਨਾਂਡੇਜ਼ ਨੂੰ ਮਿਲੀਆਂ 47%, 45,598। ਸੋ ਇਹ ਐਰਿਕ ਸਵੈਲਵੈਲ ਵਾਲੀ ਜਿਹੜੀ ਪੋਜੀਸ਼ਨ ਸੀ, ਜਦੋਂ ਐਰਿਕ ਸਵੈਲਵੈਲ ਰਿਜ਼ਾਈਨ ਕਰ ਗਏ, ਉਹਨਾਂ ਦੀ ਜਗ੍ਹਾ ਦੇ ਉੱਤੇ ਸੈਨੇਟਰ ਆਇਸ਼ਾ ਬਹਾਵ US ਕਾਂਗਰਸ ਦੇ ਲਈ ਹੁਣ ਜਿਹੜੀ ਆ ਉਹ US ਕਾਂਗਰਸ ਮੂਵਮੈਂਟ ਹੋਊਗੀ ਜਨਵਰੀ ਤੱਕ। ਨਵੰਬਰ ਦੇ ਵਿੱਚ ਫਿਰ ਜਿਹੜੀ ਇਲੈਕਸ਼ਨ ਹੋਣੀ ਆ, ਕਿਉਂਕਿ ਨਵੰਬਰ 'ਚ ਤਾਂ ਸਾਰੇ ਜਿਹੜੇ ਕਾਂਗਰਸਮੈਨ ਹੁੰਦੇ ਆ ਜਾਂ ਕਾਂਗਰਸ ਵੂਮੈਨ ਆ, ਉਹਨਾਂ ਦੀ ਇਲੈਕਸ਼ਨ ਹੁੰਦੀ ਆ, ਤੇ ਤਦੋਂ ਤੱਕ 3-4 ਮਹੀਨਿਆਂ ਦੇ ਲਈ ਡਾਕਟਰ ਆਇਸ਼ਾ ਬਹਾਵ ਜੋ ਆ ਉਹ ਹੁਣ ਕਾਂਗਰਸਮੈਨ ਹੋਊਗੀ ਤੇ ਰਿਪਰੈਜ਼ੈਂਟ ਕਰੂਗੀ ਹੇਵਰਡ ਵਾਲਾ ਜਿਹੜਾ ਏਰੀਆ ਡਿਸਟ੍ਰਿਕਟ 14 ਆ। ਪਹਿਲੀ ਅਫਗਾਨਿਸਤਾਨ ਮੂਲ ਦੀ ਬੀਬੀ ਆ ਜਿਹੜੀ ਕਾਂਗਰਸ ਵੂਮੈਨ ਬਣਨ ਜਾ ਰਹੀ ਹੈਗੀ ਆ। ਸੋ ਟੱਕਰ ਬਹੁਤ ਹਾਰਡ ਸੀ, ਕਿਉਂਕਿ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ ਆ ਜਾਂ APEC ਵਗੈਰਾ, ਉਹਨਾਂ ਨੇ $6 ਮਿਲੀਅਨ ਤੱਕ ਦਾ ਜਿਹੜਾ ਫੰਡਿੰਗ ਆ ਉਹ ਮਲੀਸਾ ਹਰਨਾਂਡੇਜ਼ ਦੀ ਕੀਤੀ ਸੀ। ਜਿਹੜੀ ਡਾਕਟਰ ਆਇਸ਼ਾ ਬਹਾਵ ਆ, ਉਹਨਾਂ ਜਿਹੜੇ ਇਦਾਂ ਦੇ ਗਰੁੱਪ ਹੈਗੇ ਆ, ਉਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਫੰਡਿੰਗ ਨਹੀਂ ਲਈ ਸੀ। ਇਨਡਾਇਰੈਕਟਲੀ ਜਿਹੜੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਉਹਨਾਂ ਦੀ ਜਿਹੜੀ ਕੈਂਡੀਡੇਟ ਤੀਜੀ ਪੋਜੀਸ਼ਨ ਤੇ ਰਹਿ ਗਈ ਸੀ, ਰਾਖੀ ਇਸਰਾਨੀ, ਉਹਨੇ ਜਿਹੜਾ ਆ ਮਲੀਸਾ ਹਰਨਾਂਡੇਜ਼ ਨੂੰ ਸਪੋਰਟ ਕੀਤਾ ਸੀ। ਸੋ ਉਹਨਾਂ ਦਾ ਬਹੁਤ ਜ਼ੋਰ ਲੱਗਾ ਸੀ, ਤੇ ਪਹਿਲੀ ਵਾਰੀ ਬੇ ਏਰੀਏ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਵੱਲੋਂ ਵੀ ਡਾਕਟਰ ਆਇਸ਼ਾ ਬਹਾਵ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜ਼ੋਰ ਲੱਗਾ ਸੀ। ਸੋ ਫਸਟ ਟਾਈਮ ਅਫਗਾਨ ਅਮਰੀਕਨ ਇਲੈਕਟਡ ਹੋਈ ਆ ਪਬਲਿਕ ਆਫਿਸ ਦੇ ਵਿੱਚ। ਜਿਹੜੀ ਕੈਰੀਅਰ ਦੀ ਸ਼ੁਰੂਆਤ ਆ 2018 ਦੇ ਵਿੱਚ ਸਿਟੀ ਕੌਂਸਲ ਤੋਂ ਸ਼ੁਰੂ ਕੀਤੀ ਸੀ ਡਾਕਟਰ ਆਇਸ਼ਾ ਬਹਾਵ ਨੇ, ਤੇ ਹੁਣ ਕਾਂਗਰਸ ਵੂਮੈਨ ਡਾਕਟਰ ਆਇਸ਼ਾ ਬਹਾਵ ਹੁਣ ਆਪਣਾ ਜਿਹੜਾ ਚਾਰਜ ਆ ਉਹ ਥੋੜੇ ਦਿਨਾਂ ਦੇ ਵਿੱਚ ਲੈ ਲਵੇਗੀ। ਜੀ, ਆਇਸ਼ਾ ਬਹਾਵ ਨੇ ਪ੍ਰਾਇਮਰੀ ਦੇ ਵਿੱਚ 26 ਪੁਆਇੰਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀਗੀ, ਪਰ ਇਹ ਮਾਮਲਾ ਕਲੋਜ਼ ਰੇਸ ਤਾਂ ਬਣ ਗਈ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਪੈਸ਼ਲ ਇੰਟਰਸਟ ਗਰੁੱਪ APEC ਵਰਗਿਆਂ ਨੇ ਮਿਲੀਅਨਸ ਆਫ ਡਾਲਰ ਆਇਸ਼ਾ ਬਹਾਵ ਦੇ ਉਲਟ ਪ੍ਰਚਾਰ ਦੇ ਵਿੱਚ ਖਰਚੇ। ਇਸੇ ਕਰਕੇ ਜਿਹੜੀ ਮਲੀਸਾ ਹਰਨਾਂਡੇਜ਼ ਆ ਉਹ ਇਸ ਨੂੰ ਬਹੁਤ ਕੜੀ ਟੱਕਰ ਦੇਣ ਦੇ ਵਿੱਚ ਕਾਮਯਾਬ ਜਿਹੜੀ ਹੋ ਰਹੀ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ 53% ਤੋਂ ਵੱਧ ਵੋਟਾਂ ਹੁਣ ਉਹਨਾਂ ਦੇ ਹੱਕ ਦੇ ਵਿੱਚ ਹੋ ਚੁੱਕੀਆਂ ਆ। ਸੋ ਨਵੀਆਂ ਕਈ ਹਜ਼ਾਰ ਵੋਟਾਂ ਜਿਹੜੀਆਂ ਉਹ ਗਣੀਆਂ ਗਈਆਂ, ਜਿਸ ਦੇ ਕਰਕੇ ਇਹਨਾਂ ਦੀ ਜਿੱਤ ਜਿਹੜੀ ਆ ਉਹ ਹੁਣ ਯਕੀਨੀ ਮੰਨੀ ਜਾ ਰਹੀ ਆ। ਸੋ ਐਰਿਕ ਸਵੈਲਵੈਲ, ਜਿਹਦੇ ਘਰੇ ਵਾਸ਼ਿੰਗਟਨ DC ਦੇ ਵਿੱਚ ਅੱਜ ਸਵੇਰੇ ਹੀ ਫੈਡਰਲ ਏਜੰਟਸ ਨੇ ਛਾਪੇਮਾਰੀ ਕੀਤੀ ਆ, ਉਸ ਦੇ ਸੈਕਸ਼ੂਅਲ ਮਿਸਕੰਡਕਟ ਐਲੀਗੇਸ਼ਨਸ ਉਸ ਦੇ ਬਾਬਤ, ਜਿਸ ਕਰਕੇ ਉਸ ਨੂੰ ਕੈਲੀਫੋਰਨੀਆ ਦੀ ਗਵਰਨਰ ਦੇ ਰੇਸ 'ਚੋਂ ਵੀ ਬਾਹਰ ਹੋਣਾ ਪਿਆ, ਤੇ ਨਾਲ ਦੇ ਨਾਲ ਉਸ ਨੂੰ ਆਪਣੇ ਜਿਹੜੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ ਸੀ। ਉਸੇ ਦੀ ਸੀਟ ਦੀ ਪੂਰਤੀ ਦੇ ਲਈ ਇਹ ਜਿਹੜੀ ਸਪੈਸ਼ਲ ਇਲੈਕਸ਼ਨ ਹੋਈ ਸੀ। ਤੇ ਸੇਮ ਇਲੈਕਸ਼ਨ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਨਵੰਬਰ 'ਚ ਹੋਊਗੀ, ਤੇ ਦੋਨੋਂ ਹੀ ਸੇਮ
ਕੈਂਡੀਡੇਟ ਉਹਦੇ ਵਿੱਚ ਜਿਹੜੇ ਉਹ ਆਪਸ 'ਚ ਭਿੜਨਗੇ। ਤੁਸੀਂ ਦੇਖ ਲਓ ਵੀ ਅਗਲੀ ਟੱਕਰ ਕਿੰਨੀ ਕੁ ਸੀ ਜਿਹੜੀ ਡਾਕਟਰ ਆਇਸ਼ਾ ਬਹਾਵ ਆ ਉਹਨਾਂ $4 ਲੱਖ ਇਕੱਠਾ ਕੀਤਾ ਸੀ ਛੋਟੇ-ਛੋਟੇ ਜਿਹੜੇ ਸਪਾਂਸਰ ਸੀ ਜਾਂ ਦੇਣ ਵਾਲੇ, ਤੇ ਦੂਸਰੇ ਪਾਸੇ ਮਲੀਸਾ ਹਰਨਾਂਡez ਦੇ ਕੋਲ $6 ਮਿਲੀਅਨ ਤੱਕ ਦੀ ਜਿਹੜੀ APEC ਵਗੈਰਾ ਉਹ ਆਰਗੇਨਾਈਜੇਸ਼ਨ ਦੀ ਸਪੋਰਟ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, FBI ਨੇ ਅੱਜ ਇਹ ਦਾਅਵਾ ਕੀਤਾ ਆ ਵੀ ਨਿਊਯਾਰਕ ਦੀ ਸਟੇਟ ਕੈਪੀਟਲ ਨੂੰ ਉਡਾਉਣ ਦੀ ਆਈਸਿਸ ਇੰਸਪਾਇਰਡ ਪਲਾਟ ਬੰਬ ਕਰਨ ਦੀ ਜਿਹੜੀ ਕੋਸ਼ਿਸ਼ ਆ ਉਸ ਨੂੰ ਉਹਨਾਂ ਨੇ ਰੋਕ ਦਿੱਤਾ ਹੈਗਾ ਆ। ਜੈਸਿਕਾ ਬੋਈ 35 ਸਾਲਾ ਨੇ ਕਹਿੰਦੇ ਵੀ ਇੱਕ FBI ਦੇ CS ਕੌਨਫੀਡੈਂਸ਼ੀਅਲ ਸੋਰਸ ਨੂੰ ਇਹ ਦੱਸਿਆ ਸੀਗਾ ਵੀ ਉਹ ਬੀਬੀ ਸਪੋਰਟ ਕਰਦੀ ਆ ਆਈਸਿਸ ਨੂੰ ਤੇ ਟ੍ਰੇਨਿੰਗ ਲੈ ਰਹੀ ਆ, ਮਦਦ ਲੱਭ ਰਹੀ ਆ ਵੀ ਐਕਸਪਲੋਸਿਵਸ ਧਮਾਕਾ ਖੇਜ ਸਮੱਗਰੀ ਲੈ ਕੇ ਵੀ ਧਮਾਕੇ ਵਾਲੀ ਚੀਜ਼ ਬੰਬ ਜਿਹੜਾ ਕਿਸ ਤਰੀਕੇ ਦੇ ਨਾਲ ਬਣਾਇਆ ਜਾਵੇ। ਸੋ ਆਈਸਿਸ ਇੰਸਪਾਇਰਡ ਅਟੈਕ ਨਿਊਯਾਰਕ ਦੀ ਕੈਪੀਟਲ ਜਿਹੜੀ ਐਲਬਨੀ ਦੇ ਵਿੱਚ ਪੈਂਦੀ ਆ ਉਸ ਦੇ ਉੱਤੇ ਹਮਲਾ ਕਰਨ ਦੀ ਵਿਉਂਤਬੰਦੀ ਇਹ ਬੀਬੀ ਕਰ ਰਹੀ ਸੀ। ਇਸ ਟੈਰਰਿਸਟ ਗਰੁੱਪ ਦੀ ਇਹ ਹਮਦਰਦ ਸੀ। ਐਲਬਨੀ ਦੀ ਇਹ ਰਹਿਣ ਵਾਲੀ ਆ 35 ਸਾਲਾ ਜੈਸਿਕਾ ਬੋਈ ਤੇ ਉਸ ਨੇ ਇਸ ਤਰੀਕੇ ਦੀ ਜਿਹੜੀ ਜਾਣਕਾਰੀ ਆ ਉਹ ਇੱਕ FBI ਦੇ ਇਨਫੋਰਮੈਂਟ ਕਹਿ ਲਓ ਜਾਂ ਕੌਨਫੀਡੈਂਸ਼ੀਅਲ ਸੋਰਸ ਦੇ ਤੱਕ ਜਿਹੜੀ ਉਹ ਪਹੁੰਚੀ ਸੀ। ਉਸ ਨੂੰ ਬੀਤੇ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ FBI ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਦੇ ਦੁਆਰਾ ਐਲਬਨੀ ਦੇ ਵਿੱਚ ਹੀ। ਫਸਟ ਅਸਿਸਟੈਂਟ US ਅਟਾਰਨੀ ਜੌਨ ਸਰਕੋਨੀ ਉਹਨਾਂ ਨੇ ਰਿਪੋਰਟਰਸ ਨੂੰ ਅੱਜ ਜਿਹੜੀ ਆ ਇਹ ਜਾਣਕਾਰੀ ਦਿੱਤੀ ਹੈਗੀ ਆ। ਇਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨ ਬਾਰੇ ਦੇਖਿਆ ਜਾ ਰਿਹਾ ਸੀ। ਇਹਦੇ ਉੱਤੇ ਸਿੰਗਲ ਚਾਰਜ ਆ attempting to provide material support to designated foreign terrorist organization। ਕੰਪਲੇਂਟ ਦੇ ਮੁਤਾਬਕ ਬੋਈ ਇਸਲਾਮ ਇਸਨੇ ਕਬੂਲ ਕਰ ਲਿਆ ਸੀ 5 ਸਾਲ ਪਹਿਲਾਂ। ਇਹ ਰੈਡੀਕਲਾਈਜ਼ਡ ਹੋ ਚੁੱਕੀ ਸੀ ਆਨਲਾਈਨ ਤੇ ਇਹਨੇ ਕਈ ਸੋਸ਼ਲ ਮੀਡੀਆ ਦੇ ਅਕਾਊਂਟ ਬਣਾਏ ਸੀ ਜਿਸ ਦੇ ਵਿੱਚ ਇਸਲਾਮ ਦੇ ਨਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਾਫੀ ਪੋਸਟ ਕਰਦੀ ਜਿਹੜੀ ਹੋ ਰਹੀ ਆ। ਜਿਹੜੇ ਸੋਸ਼ਲ ਮੀਡੀਆ ਕੰਪਨੀਜ਼ ਆ ਉਹਨਾਂ ਦੇ ਦੁਆਰਾ ਇਸ ਦੇ ਕਈ ਜਿਹੜੇ ਅਕਾਊਂਟ ਨੇ ਸਸਪੈਂਡ ਕੀਤੇ ਜਾਂਦੇ ਰਹੇ ਆ ਪਹਿਲਾਂ ਵੀ ਟਰਮਸ ਆਫ ਯੂਜ਼ ਦੀ ਵਾਇਲੇਸ਼ਨ ਦੇ ਚੱਲਦੇ ਆ। ਕਈ ਅਕਾਊਂਟ ਕਹਿੰਦੇ ਵੀ ਟ੍ਰੇਸ ਬੈਕ ਹੋਏ ਆ ਜੈਸਿਕਾ ਬੋਈ ਤੋਂ, ਜਿਹਦੇ ਵਿੱਚ ਉਸ ਨੇ ਮੈਸੇਜ ਜਿਹੜੇ ਪਾਏ ਸੀ ਇਸ ਅੱਤਵਾਦੀ ਜਥੇਬੰਦੀ ਦੇ ਸਮਰਥਨ ਦੇ ਵਿੱਚ ਮਈ ਤੋਂ ਜੁਲਾਈ ਮਹੀਨੇ ਦੇ ਵਿੱਚ। ਮਲਟੀਪਲ ਆਡੀਓ ਰਿਕਾਰਡਿੰਗ ਦੇ ਵਿੱਚ ਇਸਨੇ ਆਪਣਾ ਅਲੀਜੈਂਸ ਆ ਆਈਸਿਸ ਨੂੰ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਸਹੁੰ ਚੁੱਕੀ ਸੀ, ਜਿਸ ਵਿੱਚ ਇਸਨੇ ਇੰਗਲਿਸ਼ ਅਰੇਬਿਕ ਦੇ ਵਿੱਚ ਵੀ ਜਿਹੜੀ ਉਹ ਸਹੁੰ ਜਿਹੜੀ ਚੱਕੀ ਦੀ ਵੀਡੀਓ ਸਾਹਮਣੇ ਜਿਹੜੀ ਉਹ ਹੈਗੀ ਆ। ਤੇ ਇੱਥੋਂ ਤੱਕ ਵੀ ਉਹਨੇ ਕਿਹਾ ਵੀ ਸਤੰਬਰ 11 ਦੇ ਲਈ ਪ੍ਰੇਜ਼ ਟੂ ਅੱਲਾ ਇੱਦਾਂ ਦੇ ਵੀ ਜਿਹੜੀਆਂ ਚੀਜ਼ਾਂ ਆ ਉਸਨੇ ਲਿਖੀਆਂ ਸੀਗੀਆਂ। ਸੋ ਇਹ ਸੋਚ ਰਹੀ ਸੀ, ਮਦਦ ਲੈ ਰਹੀ ਸੀ ਐਕਸਪਲੋਸਿਵ ਡਿਵਾਈਸ ਬਣਾਉਣ ਦੇ ਲਈ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵਿਉਂਤਬੰਦੀ ਘੜ ਰਹੀ ਸੀ ਵੀ ਨਿਊਯਾਰਕ ਦੀ ਜਿਹੜੀ ਸਟੇਟ ਕੈਪੀਟਲ ਐਲਬਨੀ ਦੇ ਵਿੱਚ ਉਸ ਦੇ ਵਿੱਚ ਕੋਈ ਧਮਾਕਾ ਜਿਹੜਾ ਉਹ ਕੀਤਾ ਜਿਹੜਾ ਹੋ ਜਾਵੇ। ਇੱਕ ਕੌਨਫੀਡੈਂਸ਼ੀਅਲ ਸੋਰਸ ਨੇ ਬੋਈ ਨੂੰ $200 ਦਿੱਤਾ ਜਿਹੜੀ ਧਮਾਕਾ ਕੇ ਸਮੱਗਰੀ ਜਿਹੜੀ ਆ ਉਹ ਖਰੀਦਣ ਦੇ ਲਈ, ਜਿਹਦੇ ਨਾਲ ਇਹ ਫਿਰ ਪੱਕਾ ਜਿਹੜਾ ਹਰਜੋਤ ਸਿੰਘ ਜੀ ਰੰਗੇ ਹੱਥੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇ ਤਹਿਤ ਜਿਹੜੀ ਉਸ ਨੂੰ ਫੜ ਲਈ ਆ। US ਜਿਹੜੇ ਅਟਾਰਨੀ ਨੇ ਡਿਪਾਰਟਮੈਂਟ ਆਫ ਜਸਟਿਸ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਅੱਜ ਅਮਰੀਕਨ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਆ ਵੀ ਇਹ ਚਿਲਿੰਗ ਇਫੈਕਟ ਜੋ ਹੈਗਾ ਆ ਜਿਹੜਾ ਵੀ ਮੁਲਕ ਦੇ ਵਿੱਚ ਇਸ ਤਰੀਕੇ ਦੇ ਨਾਲ ਰੈਡੀਕਲਾਈਜ਼ਡ ਹੋਇਆ ਆ, ਜਿਹੜਾ ਹਿੰਸਾ ਬਾਰੇ ਸੋਚ ਰਿਹਾ ਆ ਤੇ ਜਿਹੜੇ ਸਾਡੀ ਮੁਲਕ ਦੇ ਦੁਸ਼ਮਣ ਹੈਗੇ ਨੇ ਤੇ ਉਹ ਅਮਰੀਕਾ ਨੂੰ ਮੌਤ ਵਾਲੇ ਪਾਸੇ ਨੂੰ ਧੱਕਣਾ ਜਿਹੜਾ ਉਹ ਚਾਹੁੰਦੇ ਆ ਵੀ ਆਪਾਂ ਨੂੰ ਵਿਜੀਲੈਂਟ ਹੋਣਾ ਚਾਹੀਦਾ, ਅਲਰਟ ਹੋਣਾ ਚਾਹੀਦਾ ਆ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਰੋਕਣੀਆਂ ਜਿਹੜੀਆਂ ਹੋ ਚਾਹੀਦੀਆਂ ਆ। ਨਿਊਯਾਰਕ ਦੀ ਜਿਹੜੀ ਗਵਰਨਰ ਆ ਕੇਥੀ ਹੌਚਲ, ਉਹਨੇ ਧੰਨਵਾਦ ਕੀਤਾ FBI ਦਾ, ਨਿਊਯਾਰਕ ਸਟੇਟ ਪੁਲਿਸ ਦਾ ਵੀ ਇਹ ਵਾਰਦਾਤ ਹੋਣ ਤੋਂ ਪਹਿਲਾਂ ਹੀ ਉਸ ਨੂੰ ਇਹਨਾਂ ਨੇ ਫੜ ਲਿਆ ਆ। ਇਹ ਜਿਹੜਾ ਚਾਰਜ ਇਸ ਉੱਤੇ ਲਾਇਆ ਆ ਤੇ ਜੇ ਇਸ ਦੇ ਵਿੱਚ ਦੋਸ਼ੀ ਪਾਈ ਜਾਂਦੀ ਆ 20 ਸਾਲ ਤੱਕ ਦੀ ਸਜ਼ਾ ਤੇ $2.5 ਲੱਖ ਤੱਕ ਦਾ ਜਿਹੜਾ ਜੁਰਮਾਨਾ ਆ ਉਹ ਹੋ ਸਕਦਾ ਆ। ਇਦਾਂ ਦੇ ਕ੍ਰੇਜ਼ੀ ਲੋਕ ਵੀ ਆ ਦੇਖੋ ਹਨਾ। ਅਗਲੀ ਖਬਰ ਵੱਲ ਚਲੀਏ ਤੇ 5 ਲੋਕਾਂ ਨੂੰ ਸਟੈਬ ਕੀਤਾ ਗਿਆ ਨਾਰਦਰਨ ਕੈਲੀਫੋਰਨੀਆ ਦੇ ਕਸੀਨੋ ਦੇ ਵਿੱਚ ਡੌਸ ਕਿਊਟਿਸ ਬਾਰਡਰ ਕੈਫ ਜੋ ਥੰਡਰ ਵੈਲੀ ਕਸੀਨੋ ਰਿਜ਼ੋਰਟ ਹੈਗਾ ਆ ਉੱਥੇ ਪਲੇਸਰ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਖਬਰ ਆਈ ਆ ਵੀ ਕੱਲ 5 ਜਾਣਿਆਂ ਨੂੰ ਸਟੈਬ ਕੀਤਾ ਗਿਆ। ਇੱਕ ਵਿਕਟਮ ਨੂੰ ਹਸਪਤਾਲ ਟਰਾਂਸਪੋਰਟ ਕੀਤਾ ਗਿਆ, ਬਾਕੀਆਂ ਦੀਆਂ ਜਿਹੜੀਆਂ ਇੰਜਰੀਜ਼ ਸੀਗੀਆਂ
ਸੱਟਾਂ ਸੀਗੀਆਂ ਉਹ ਨਾਨ ਲਾਈਫ ਥ੍ਰੈਟਨਿੰਗ ਸੀਗੀਆਂ। 4 ਵਿਕਟਮਸ ਨੂੰ ਸੀਨ ਦੇ ਉੱਤੇ ਹੀ ਜਿਹੜਾ ਆ ਔਨ ਸੀਨ ਟਰੀਟ ਕੀਤਾ ਗਿਆ ਥੰਡਰ ਵੈਲੀ ਕਸੀਨੋ ਈਐਮਟੀ ਟੀਮ ਵੱਲੋਂ ਤੇ ਕੈਲ ਫਾਇਰ ਪਰਸਨਲ ਵੱਲੋਂ। ਜਿਹੜਾ ਸਸਪੈਕਟ ਆ ਉਸ ਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ ਤੇ ਇਸ ਪੁਆਇੰਟ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਸ ਬੰਦੇ ਨੇ ਕਿਉਂ 5 ਜਾਣਿਆਂ ਦੇ ਜਿਹੜੇ ਚਾਕੂ ਆ ਉਹ ਮਾਰੇ ਹੈਗੇ ਆ। 20s ਦੇ ਵਿੱਚ ਦੱਸਿਆ ਜਾ ਰਿਹਾ ਜਿਹੜਾ ਸਸਪੈਕਟ ਆ ਤੇ ਇੱਕ ਜਿਹੜਾ ਕਸੀਨੋ ਦਾ EMPLOYEE ਆ ਉਸਨੇ ਕਿਚਨ ਦਾ ਐਪਰਨ ਵੀ ਪਾਇਆ ਸੀ ਜਦੋਂ ਉਸ ਨੂੰ ਅਰੈਸਟ ਕੀਤਾ ਗਿਆ। ਥੰਡਰ ਵੈਲੀ ਕਸੀਨੋ ਰਿਜ਼ੋਰਟ ਜੋ ਆ ਇਹ ਲਿੰਕਨ ਦੇ ਲਾਗੇ ਹੈਗਾ ਆ 30 ਮੀਲ ਨਾਰਥ ਆਫ ਸੈਕਰਾਮੈਂਟੋ। ਲਿੰਕਨ ਟਾਊਨ ਆ, ਲਿੰਕਨ 'ਚ ਆਪਣੇ ਲੋਕਾਂ ਦੀ ਗਿਣਤੀ ਵੀ ਕਾਫੀ ਰਹਿੰਦੀ ਆ, ਜੁਬਾ ਸਿਟੀ ਦੇ ਪਰੇ ਲਾਗੇ ਆ ਜਾਂਦਾ। ਸੋ ਇਹ ਖਬਰ ਇੱਥੋਂ ਨਾਰਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ ਜੀ। ਅਗਲੀ ਜਿਹੜੀ ਹਜ਼ਰਤ ਅਸੀਂ ਗੱਲ ਕਰਦੇ ਜਾਈਏ US 에ਅਰਕ੍ਰਾਫਟ USS ਜਾਰਜ ਵਾਸ਼ਿੰਗਟਨ 에ਅਰਕ੍ਰਾਫਟ ਕੈਰੀਅਰ ਕਹਿੰਦੇ ਵੀ ਮਿਡਲ ਈਸਟ ਦੇ ਵਿੱਚ ਪਹੁੰਚਿਆ ਹੈਗਾ ਆ। ਕਹਿੰਦੇ ਵੀ USS ਅਬਰਾਹਮ ਲਿੰਕਨ ਨੂੰ ਛੁੱਟੀ ਦਿਵਾਉਣ ਦੇ ਲਈ ਉਹਨਾਂ ਦੀ ਡਿਪਲੋਇਮੈਂਟ ਰਿਕਾਰਡ ਤੋੜ ਡਿਪਲੋਇਮੈਂਟ ਤੋਂ ਛੁੱਟੀ ਦਿਵਾਉਣ ਦੇ ਲਈ ਕਹਿੰਦੇ ਵੀ ਸ਼ਾਇਦ ਬਦਲ ਕੇ ਜਿਹੜਾ ਉਹ ਉੱਥੇ ਰੱਖਿਆ ਜਾਊਗਾ। ਬਹੁਤ ਜ਼ਿਆਦਾ ਰੌਲਾ ਰੱਪਾ ਵਿਵਾਦ ਜਿਹੜਾ ਉਹ ਬਣਿਆ ਪੂਅਰ ਲਿਵਿੰਗ ਕੰਡੀਸ਼ਨਸ ਤੇ ਮੋਰਾਲ ਨੂੰ ਲੈ ਕੇ। ਟਰੰਪ ਹੁਣਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਨਾਟ ਲੌਂਗ ਇਨਫ। ਜਿਹੜੇ ਬੰਦੇ 200-250 ਦਿਨ ਹੋ ਗਏ ਆ ਜਿਹੜੇ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਰਹੇ ਉਹਨਾਂ ਨੂੰ ਟਰੰਪ ਹੁਣ ਇਹ ਕਹਿ ਰਿਹਾ ਵੀ ਨਹੀਂ ਅਜੇ ਥੋੜਾ ਸਮਾਂ ਹੀ ਹੋਇਆ, ਇਹਨਾਂ ਨੂੰ ਹੋਰ ਵੀ ਲੰਬਾ ਜਿਹੜਾ ਉਹ ਰੱਖਿਆ ਜਾ ਸਕਦਾ। ਤੁਸੀਂ ਹੁਣ ਸੋਚੋ ਵੀ ਉਹਦੇ ਨਾਲ ਮੋਰਾਲ ਦੇ ਉੱਤੇ ਕੀ ਫਰਕ ਪਊਗਾ। ਆਲਦੋ ਸਾਰੇ ਜਾਣੇ ਬੋਲਦੇ ਨਹੀਂ, ਲਿਵਿੰਗ ਕੰਡੀਸ਼ਨ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ। ਪੀਟ ਹੈਗਸੈਥ ਹੁਣੀ ਕੁਝ ਹੋਰ ਕਹਿੰਦੇ ਰਹੇ, ਪਰ ਹੁਣ ਇਹਨਾਂ ਨੂੰ ਪਤਾ ਵੀ ਮਸਲਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਇਸ ਲਈ ਉਹਨਾਂ ਨੇ ਨਵੀਂ ਜਿਹੜੀ USS ਜਾਰਜ ਵਾਸ਼ਿੰਗਟਨ 에ਅਰਕ੍ਰਾਫਟ ਕੈਰੀਅਰ ਆ ਉਸ ਨੂੰ ਮਿਡਲ ਈਸਟ ਦੇ ਵਿੱਚ ਇਹਨਾਂ ਨੂੰ ਛੁੱਟੀ ਦਿਵਾਉਣ ਦੇ ਲਈ ਉੱਥੇ ਘੱਲਿਆ ਆ। US ਸੈਂਟਰਲ ਕਮਾਂਡ ਨੇ ਅੱਜ ਇਸ ਦੀ ਅਨਾਊਂਸਮੈਂਟ ਕੀਤੀ ਹੈਗੀ ਆ ਵੀ ਵਾਸ਼ਿੰਗਟਨ ਦੇ ਵਿੱਚ ਜਦੋਂ ਅਰਾਈਵ ਜਿਹੜੇ ਹੋਏ ਆ ਵੀ ਕਹਿੰਦੇ ਵੀ ਜਿਹੜੇ ਸੇਲਰਸ ਦੀ ਇਮੇਜ ਆ ਉਹ ਉਹਨਾਂ ਨੂੰ ਦਿਖਾਈ ਜਿਹੜੀ ਉਹਨਾਂ ਨੇ ਪੋਸਟ ਕੀਤੀ ਆ ਵੀ ਕੰਮ ਕਰ ਰਹੇ ਆ ਫਲਾਈਟ ਡੈਕ ਦੇ ਉੱਤੇ, ਵੀ ਇਹ ਟ੍ਰਾਂਜ਼ਿਟ ਕਰ ਰਿਹਾ ਹੈ ਅਰੇਬੀਅਨ ਸੀ ਤੋਂ। ਅਜੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਦੋਂ ਜਿਹੜਾ USS ਅਬਰਾਹਮ ਲਿੰਕਨ ਵਾਪਸ ਆਊਗਾ US ਨੂੰ, ਪਰ ਇਹ ਆ ਵੀ ਉਹਨਾਂ ਨੂੰ ਛੁੱਟੀ ਦਿਵਾਉਣ ਦੇ ਲਈ ਜਿਹੜੇ ਸੈਂਕੜੇ ਤੋਂ ਹਜ਼ਾਰਾਂ ਹੀ ਸੇਲਰਸ ਉੱਥੇ ਲੰਮੇ ਸਮੇਂ ਤੋਂ ਡਿਪਲੋਇਮੈਂਟ ਦੇ ਉੱਤੇ ਹੈਗੇ ਆ ਉਹਨਾਂ ਨੂੰ ਛੁੱਟੀ ਦਿਵਾਉਣ ਦੇ ਲਈ ਹੁਣ USS ਜਾਰਜ ਵਾਸ਼ਿੰਗਟਨ ਮਿਡਲ ਈਸਟ ਦੇ ਵਿੱਚ ਜਾਵੇਗਾ। USS ਅਬਰਾਹਮ ਲਿੰਕਨ ਇਸ ਟਾਈਮ ਜਿਹੜਾ ਨੇਵਲ ਬਲੌਕੇਡ ਲਾਇਆ ਹੋਇਆ ਆ ਉਸ ਨੂੰ ਮਜ਼ਬੂਤੀ ਦੇ ਨਾਲ ਉੱਥੇ ਆਪਣੀ ਜਿਹੜੀ ਡਿਪਲੋਇਮੈਂਟ ਆ ਉਹ ਪੂਰੀ ਕਰ ਰਿਹਾ ਆ ਤੇ ਹੁਣ ਉਹੀ ਕਾਰਜ USS ਜਾਰਜ ਵਾਸ਼ਿੰਗਟਨ ਕਰੇਗਾ। ਫ੍ਰਿਜ਼ਨੋ ਏਰੀਏ ਦੇ 9 ਹਸਪਤਾਲਾਂ ਨੂੰ ਰਿਕੋਗਨਾਈਜ਼ ਕੀਤਾ ਗਿਆ ਆ ਜਿਨ੍ਹਾਂ ਨੇ ਹਾਰਟ ਡਿਸੀਜ਼ ਤੇ ਸਟ੍ਰੋਕ ਟ੍ਰੀਟਮੈਂਟ ਦਾ ਵਧੀਆ ਜਿਹੜਾ ਇਲਾਜ ਕੀਤਾ ਹੈਗਾ। ਕਹਿੰਦੇ ਵੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਅਮਰੀਕਨ ਹਾਰਟ ਐਸੋਸੀਏਸ਼ਨ ਵੱਲੋਂ ਕਲੋਵਿਸ ਕਮਿਊਨਿਟੀ ਮੈਡੀਕਲ ਸੈਂਟਰ, ਫ੍ਰਿਜ਼ਨੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ, ਕਾਈਜ਼ਰ ਫਾਊਂਡੇਸ਼ਨ ਹਸਪੀਟਲ ਤੇ ਸੇਂਟ ਅੰਗਸ ਮੈਡੀਕਲ ਸੈਂਟਰ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਗਿਆ ਹੈ ਵੀ ਇਹਨਾਂ ਨੇ ਬਹੁਤ ਵਧੀਆ ਜੋ ਇਸ ਬਿਮਾਰੀ ਦੇ ਨਾਲ ਲੋਕ ਪੀੜਤ ਹੁੰਦੇ ਆ ਉਹਨਾਂ ਦੇ ਇਲਾਜ ਕੀਤੇ ਆ ਤੇ ਇਹਨਾਂ ਦੇ ਇੰਪਰੂਵਮੈਂਟ ਕਾਫੀ ਇਹਨਾਂ ਹਸਪਤਾਲਾਂ ਦੇ ਵਿੱਚ ਹੋਈ ਹੈਗੀ ਆ। ਹਾਰਟ ਡਿਸੀਜ਼ ਤੇ ਸਟ੍ਰੋਕ ਇਹ 2 ਮੇਜਰ ਕਹਿੰਦੇ ਵੀ ਚਾਹੋਂ ਵਿੱਚੋਂ ਕਾਰਨ ਹੈਗੇ ਆ ਅਮਰੀਕਾ ਦੇ ਵਿੱਚ ਮੌਤ ਦੇ। ਤੇ ਅਮਰੀਕਨ ਹਾਰਟ ਐਸੋਸੀਏਸ਼ਨ ਨੇ 2026 ਦੀ ਜਿਹੜੀ ਹਾਰਟ ਡਿਸੀਜ਼ ਤੇ ਸਟ੍ਰੋਕ ਸਟੈਟਿਸਟੀਕਲ ਰਿਪੋਰਟ ਆ ਉਹਦੇ ਮੁਤਾਬਕ ਦੱਸਿਆ ਗਿਆ ਨੇਸ਼ਨ ਵਾਈਡ 3000 ਹਸਪੀਟਲ ਇਸ ਜਿਹੜੀ ਟ੍ਰੀਟਮੈਂਟ ਦੇ ਵਿੱਚ ਹਿੱਸਾ ਲੈਂਦੇ ਆ ਟੌਪ ਹਾਰਟ ਡਿਸੀਜ਼ ਤੇ ਸਟ੍ਰੋਕ ਹੈਲਥ ਕੇਅਰ ਦੇ ਵਿੱਚ। ਸੋ ਸੈਂਟਰਲ ਵੈਲੀ ਦੇ ਜਿਹੜੇ ਹਸਪੀਟਲਸ ਆ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਗਿਆ ਆ ਵੀ ਇਹਨਾਂ ਨੇ ਬਹੁਤ ਵਧੀਆ ਜਿਹੜੀ ਟ੍ਰੀਟਮੈਂਟ ਆ ਇਹਨਾਂ ਬਿਮਾਰੀਆਂ ਦੇ ਲੋਕਾਂ ਦੀ ਕੀਤੀ ਹੈਗੀ ਆ ਜੀ। ਫ੍ਰੈਜ਼ਨੋ ਦੇ ਵਿੱਚ ਸੈਡਾ ਦਾ ਜਿਹੜਾ ਪਲਾਨ ਆ ਉਸ ਨੂੰ ਫ੍ਰੈਜ਼ਨੋ ਦੀ ਪਲੈਨਿੰਗ ਕਮਿਸ਼ਨ ਨੇ ਅਪਰੂਵ ਕਰ ਦਿੱਤਾ। ਵਿਵਾਦਿਤ ਇਹ ਜਿਹੜਾ ਡਿਵੈਲਪਮੈਂਟ ਪਲਾਨ ਆ ਸਾਊਥ ਈਸਟ ਡਿਵੈਲਪਮੈਂਟ ਏਰੀਆ ਪਲਾਨ ਇਹ ਪਹਿਲੀ ਵਾਰ ਜਦ ਦਸੰਬਰ 'ਚ ਆਇਆ ਸੀ ਉਦੋਂ ਇਸ ਦੇ ਉੱਤੇ ਇਹਨਾਂ ਨੇ ਹਾਂ 'ਚ ਵੋਟ ਨਹੀਂ ਕੀਤੀ ਸੀ। ਉਹ ਕਹਿੰਦੇ ਸੀਗੇ ਵੀ ਹੋਰ ਇਸ ਦੇ ਉੱਤੇ ਸਟੱਡੀ ਕਰਨ ਦੀ ਜ਼ਰੂਰਤ ਆ। ਵੈਸਟ ਆਫ ਫ੍ਰੈਜ਼ਨੋ ਵਾਲੇ ਉਹ ਇਸ ਚੀਜ਼ ਦੇ ਕਾਫੀ ਉਲਟ ਕਰ ਰਹੇ ਸੀ। ਕਹਿੰਦੇ ਵੀ ਜਿਹੜੀ ਮਨੀ ਸਾਡੇ ਵਾਲੇ ਪਾਸੇ ਤੁਸੀਂ ਇਨਵੈਸਟ ਕਰਨੀ ਸੀ ਉਹ ਮਨੀ ਤੁਸੀਂ ਸਾਈਫਨ ਕਰਕੇ ਸਾਊਥ ਈਸਟ ਇਲਾਕੇ ਦੇ ਵਿੱਚ ਲਾ ਰਹੇ ਹੈਗੇ ਆ। ਇਸ ਪਲਾਨ ਦੀ ਜਿਹੜਾ ਸਮਰਥਨ ਆ
ਇੱਥੋਂ ਦੇ ਜਿਹੜੇ ਮੇਅਰ ਆ ਜੈਰੀ ਡਾਇਰ ਵੀ ਕਰ ਰਹੇ ਹੈਗੇ ਆ। ਸੈਡਾ ਕਹਿੰਦੇ ਵੀ ਇੱਕ ਮਲਟੀ ਫੇਜ਼ ਪ੍ਰੋਜੈਕਟ ਆ ਜਿਹਦੇ ਵਿੱਚ 9000 ਏਕੜ ਸਾਊਥ ਈਸਟ ਫ੍ਰੈਜ਼ਨੋ ਦੇ ਵਿੱਚ ਉਸ ਨੂੰ ਡਿਵੈਲਪ ਕੀਤਾ ਜਾਊਗਾ। ਸਿਟੀ ਸਟਾਫ ਦੇ ਮੁਤਾਬਕ ਇਹਦੇ ਨਾਲ ਕਹਿੰਦੇ ਵੀ 45,000 ਇਸ ਦੇ ਜ਼ਰੀਏ ਪ੍ਰੋਜੈਕਟ ਦੇ ਵਿੱਚ 45,000 ਹਾਊਸਿੰਗ ਯੂਨਿਟ ਤੇ 30 ਤੋਂ 37,000 ਜੌਬਸ ਜਿਹੜੀਆਂ ਆ ਉਹ ਆਉਣਗੀਆਂ। ਕਈ ਲੋਕ ਉੱਥੇ ਇਕੱਠੇ ਹੋਏ ਸੀ ਇਸ ਦੇ ਉਲਟ ਪ੍ਰਚਾਰ ਕਰਨ ਦੇ ਲਈ। ਕਈਆਂ ਨੇ ਲਾਲ ਜਿਹੜੀਆਂ ਟੀ-ਸ਼ਰਟਸ ਆ ਉਹ ਪਾਈਆਂ ਸੀ ਜਿਹਦੇ ਉੱਤੇ ਲਿਖਿਆ ਸੀ ਨੋ ਟੂ ਸੀਡਾ। ਜਿਹੜੇ ਇੱਕ ਸਪੀਕਰ ਨੇ ਕਮਿਸ਼ਨਰ ਨੂੰ ਕਿਹਾ ਵੀ ਕਹਿੰਦਾ ਵੀ ਮੈਂ 50 ਰੀਜ਼ਨ ਲੈ ਕੇ ਆਇਆ ਵੀ ਕਿਉਂ ਸੈਡਾ ਦੇ ਉਲਟ ਤੁਹਾਨੂੰ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਕਈਆਂ ਨੇ ਇਨਵਾਇਰਮੈਂਟਲ ਇੰਪੈਕਟ, ਫਾਈਨੈਂਸਿਸ, ਸਕੂਲ ਐਨਰੋਲਮੈਂਟ ਦਾ ਵੀ ਮੁੱਦਾ ਜਿਹੜਾ ਹੋ ਚੁੱਕਿਆ। ਇੱਕ ਸਪੀਕਰ ਨੇ ਜਿਹੜਾ ਉਹ ਕਿਹਾ ਵੀ ਸਾਡੇ ਜਿਹੜੇ ਫਾਰਮਸ, ਟੈਕਸ ਰੈਵਨਿਊ ਤੇ ਨੇਬਰਹੁੱਡਸ ਆ, ਸਾਨੂੰ ਕਹਿੰਦੇ ਵੀ ਓਨੈਸਟ ਤੇ ਟਰਾਂਸਪੇਰੈਂਟ, ਪਾਰਦਰਸ਼ਤਾ ਦੇ ਨਾਲ ਪਲੈਨਿੰਗ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈਗਾ। ਐਡਰੀਅਨ ਅਸੋਰਡੀਅਨ ਗਿਲਬਰਟ ਜਿਹੜੇ ਪਲੈਨਿੰਗ ਤੇ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਪ੍ਰੋਜੈਕਟ ਦੇ ਵਿੱਚ ਜਿਹੜੇ 9000 ਏਕੜ ਗਲਾਊਡ ਕਨਾਲ ਜਿਹੜੀ ਨਾਰਥ ਦੇ ਵਿੱਚ ਪੈਂਦੀ ਆ, ਮਕਾਲ ਤੇ ਹਾਈਲੈਂਡ ਜੋ ਈਸਟ ਵਾਲੇ ਪਾਸੇ ਪੈਂਦੇ ਆ, ਜੈਨਸਨ ਤੇ ਜਿਹੜਾ ਨਾਰਥ ਆ ਉਹ ਸਾਊਥ ਵਾਲੇ ਪਾਸੇ, ਤੇ ਟੈਂਪਰਸ ਤੇ ਮਿਨੇਵਾਵਾ ਇਹ ਵੈਸਟ ਵਾਲੇ ਪਾਸੇ ਜਿਹੜੇ ਉਹ ਪੈਂਦੇ ਹੈਗੇ ਆ। ਸੋ ਜਿਹੜਾ ਪਹਿਲਾ ਫੇਜ਼ ਆ ਕਹਿੰਦੇ ਵੀ ਫੋਕਸ ਆਊਗਾ ਸਾਊਥ ਸੈਡਾ ਦੇ ਵਿੱਚ, ਜੋ ਕਿ ਲੋਕੇਟਡ ਹੈਗਾ ਆ ਈਸਟ ਆਫ ਟੈਂਪਰੈਂਸ ਐਵੀਨਿਊ, ਸਾਊਥ ਆਫ ਜੈਨਸਨ ਐਵੀਨਿਊ। ਵੀ ਉਸ ਦੇ ਵਿੱਚ ਕਹਿੰਦੇ ਵੀ ਫੁੱਲ ਬਿਲਡ ਆਊਟ ਪਲਾਨ ਰੱਖਿਆ ਗਿਆ ਆ। ਕਹਿੰਦੇ ਵੀ ਇਵੈਂਚੁਅਲੀ ਇਹ ਸਾਰੀ ਜਿਹੜੀ ਡਿਵੈਲਪਮੈਂਟ ਆ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਟੈਰੀ ਬ੍ਰੈਡਲੀ ਐਜੂਕੇਸ਼ਨ ਸੈਂਟਰ ਆ ਉੱਥੇ ਤੱਕ ਆਊਗੀ। ਸੋ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਥੋੜਾ ਇਸ ਇਲਾਕੇ ਦੇ ਬਾਰੇ ਜਿਹੜਾ ਉਹ ਜ਼ਿਆਦਾ ਪਤਾ ਆ, ਪਰ ਰੌਲਾ ਪੈ ਰਿਹਾ ਆ ਇਸੇ ਹੀ ਸ਼ਹਿਰ ਦੇ ਦੂਜੇ ਹਿੱਸੇ ਵਾਲੇ ਲੋਕਾਂ ਨੂੰ। ਉਹ ਕਹਿੰਦੇ ਵੀ ਸਾਨੂੰ ਨਿਗਲੈਕਟ ਕੀਤਾ ਜਾ ਰਿਹਾ ਆ, ਤੇ ਜਿਹੜਾ ਖਾਸ ਕਰਕੇ ਮੇਅਰ ਆ ਤੇ ਉਹਦੇ ਜਿਹੜੇ ਨਾਲ ਫਰੈਂਡ ਨੇ ਜਿਨ੍ਹਾਂ ਦੀ ਜ਼ਮੀਨਾਂ ਜਾਂ ਜਿਨ੍ਹਾਂ ਦੀ ਇਨਵੈਸਟਮੈਂਟਸ ਇਸ ਇਲਾਕੇ 'ਚ ਆ, ਤੇ ਸਿਟੀ ਦੀ ਜਿਹੜੀ ਡਿਵੈਲਪਮੈਂਟ ਤੇ ਇਨਫਰਾਸਟ੍ਰਕਚਰ ਮਨੀ ਆ ਉਹ ਇਸ ਪਾਸੇ ਲਈ ਲਿਆਂਦੀ ਜਾ ਰਹੀ ਆ ਤਾਂ ਜੋ ਉਹਨਾਂ ਦੇ ਦੋਸਤਾਂ ਮਿੱਤਰਾਂ ਦੀ ਮਦਦ ਜਿਹੜੀ ਆ ਉਹ ਹੋ ਸਕੇ। ਸੋ ਹੁਣ ਪਲੈਨਿੰਗ ਕਮਿਸ਼ਨ ਜੋ ਫ੍ਰੈਜ਼ਨੋ ਸਿਟੀ ਦਾ ਆ ਉਹਨਾਂ ਨੇ ਸੈਡਾ ਨੂੰ ਅਪਰੂਵ ਕਰ ਦਿੱਤਾ ਆ ਤੇ ਅੱਗੇ ਨੂੰ ਜਿਹੜਾ ਹੁਣ ਵਧਾਇਆ ਆ ਸਾਊਥ ਈਸਟ ਡਿਵੈਲਪਮੈਂਟ ਏਰੀਆ ਪਲਾਨ ਨੂੰ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਤੋਂ ਸਟੇਟ ਸੈਨੇਟਰ ਮਲੀਸਾ ਹਰਟਾਡੋ ਤੇ ਸਟੇਟ ਅਸੈਂਬਲੀ ਵੂਮਨ ਜਸਮੀਤ ਬੈਂਸ ਹੁਣੀ ਇੱਕ ਬਾਈਪਾਰਟੀਸਨ ਬਿੱਲ ਲੈ ਕੇ ਆਏ ਆ, ਸੈਨੇਟ ਬਿੱਲ 54, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਇੱਕ ਨਵੀਂ ਪੈਕੇਜਿੰਗ ਫੀਸ ਹੈਗੀ ਆ ਫॉर ਕਾਸਟ ਆਫ ਗੁੱਡ ਐਂਡ ਗਰੋਸਰੀਜ਼। ਜਿਹੜੇ ਆਪਾਂ ਲਿਫਾਫੇ ਯੂਜ਼ ਕਰਦੇ ਆ ਉਹਨਾਂ ਦੀ ਜਿਹੜੀ ਫੀਸ ਆ ਹੋਰ ਵਧਾਈ ਜਾ ਰਹੀ ਆ। ਸੋ ਉਸ ਨੂੰ ਰੋਕਣ ਦੇ ਲਈ ਇਹ ਜਿਹੜਾ ਬਿੱਲ ਆ ਜਸਮੀਤ ਬੈਂਸ ਤੇ ਸਟੇਟ ਸੈਨੇਟਰ ਮਲੀਸਾ ਲੈ ਕੇ ਆਏ ਹੈਗੇ ਆ। ਕਹਿੰਦੇ ਲੈਟਰ ਦੇ ਵਿੱਚ 2 ਦਰਜਨ ਦੇ ਕਰੀਬ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਸਾਈਨ ਕੀਤਾ ਹੈ ਵੀ ਜਿਹੜਾ ਪੈਕੇਜਿੰਗ ਫੀਸ ਆ ਇਹ ਅਰਜੈਂਟਲੀ ਇਹਨੂੰ ਸਟਾਪ ਕੀਤਾ ਜਾਵੇ, ਕਿਉਂਕਿ ਜਿਹੜੇ ਛੋਟੇ ਰੈਸਟੋਰੈਂਟ ਆ, ਗਰੋਸਰੀ ਸਟੋਰ ਆ, ਗੈਸ ਸਟੇਸ਼ਨ ਆ ਜਾਂ ਕੁਛ ਉਹਨਾਂ ਦਾ ਮਾਰਜਨ ਕਹਿੰਦੇ ਪਹਿਲਾਂ ਹੀ ਬਹੁਤ ਘੱਟ ਆ ਤੇ ਆਲਰੇਡੀ ਜਿਹੜੀਆਂ ਚੀਜ਼ਾਂ ਦੀ ਕੀਮਤਾਂ ਬਹੁਤ ਵੱਧ ਗਈਆਂ। ਇਸ ਕਰਕੇ ਜੋ ਇਹ ਪੈਕੇਜਿੰਗ ਫੀਸ ਐਕਸਟਰਾ ਲਾਉਣ ਜਾ ਰਹੇ ਆ ਪਰ ਯੂਨਿਟ, ਉਸ ਨੂੰ ਰੋਕਿਆ ਜਾਵੇ। ਕਹਿੰਦੇ ਵੀ ਫੈਮਿਲੀ ਰਨ ਰੈਸਟੋਰੈਂਟ ਥਿਨ ਮਾਰਜਨ ਤੇ ਚੱਲਦਾ ਆ ਤੇ ਉਹ ਪਾਸ ਫਿਰ ਕਸਟਮਰ ਨੂੰ ਕਰਦਾ। ਆਲਰੇਡੀ ਫੂਡ ਸਾਰਾ ਕੁਝ ਮਹਿੰਗਾ ਹੀ ਆ। ਬੇਕਰਸਫੀਲਡ ਕਾਉਂਟੀ ਹਾਊਸ ਹੋਲਡਸ ਆਲਰੇਡੀ ਕਹਿੰਦੇ ਰੈਂਟ ਦੇ ਉੱਤੇ ਗੈਸ ਨੂੰ ਲੈ ਕੇ, ਗਰੋਸਰੀਜ਼ ਨੂੰ ਲੈ ਕੇ ਕਾਫੀ ਸਟ੍ਰੈਚ ਹੈਗੇ ਆ। ਸੋ ਇਸ ਕਰਕੇ ਕਹਿੰਦੇ ਵੀ $190 ਜਿਹੜਾ ਆ ਪਰ ਈਅਰ ਉਹ ਫਾਇਦਾ ਹੋਊਗਾ ਜੇ ਇਸ ਨੂੰ ਰੋਕਿਆ ਜਾਊਗਾ ਪਰ ਜਿਹੜਾ ਪਰਸਨ ਹੈਗਾ ਆ। ਸੋ ਟੋਟਲ $21 ਬਿਲੀਅਨ ਦੀ ਜਿਹੜੀ ਕਾਸਟ ਇਹ ਇੱਕ ਦਹਾਕੇ ਦੇ ਵਿੱਚ ਰਿਕਵਰ ਹੋਣੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਜਿਹੜੇ US ਦੇ ਗ੍ਰੀਨ ਕਾਰਡ ਅਪਲਾਈ ਕਰਦੇ ਆ ਲੋਕ, ਉਹਨਾਂ ਨੂੰ ਲੈ ਕੇ ਕਹਿੰਦੇ ਵੀ ਗ੍ਰੀਨ ਕਾਰਡ ਅਪਰੂਵਲ ਰੇਟ 35% ਦੇ ਉੱਤੇ ਡ੍ਰੌਪ ਹੋ ਗਿਆ ਆ। USCIS ਨੂੰ ਜਿੰਨੇ ਲੋਕ ਫਾਈਲ ਕਰਦੇ ਆ 100 ਚੋਂ ਸਿਰਫ 35 ਜਾਣਿਆਂ ਨੂੰ ਗ੍ਰੀਨ ਕਾਰਡ ਅਪਰੂਵ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਹਦੇ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਅਸਰ ਪਿਆ ਹੈਗਾ ਆ। ਸੋ ਕਹਿੰਦੇ ਵੀ ਅਪਰੂਵਲ ਰੇਟ ਭਾਰਤੀ ਲੋਕਾਂ ਦੇ ਲਈ ਪਹਿਲੇ 2 ਕੁਆਰਟਰ ਦੇ ਵਿੱਚ ਡਾਊਨ ਹੋ ਚੁੱਕਾ ਆ 49% ਤੋਂ ਜਿਹੜਾ ਉਹ ਘਟ ਗਿਆ। ਇੱਕ ਟਾਈਮ ਦੇ ਉੱਤੇ ਅੱਧੇ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਸੀ, ਹੁਣ ਉਹਦੇ ਚੋਂ
ਵੀ ਘਟ ਗਿਆ ਹੈ ਤੇ ਕੁੱਲ 35% ਦੇ ਉੱਤੇ ਆ ਗਿਆ ਆ। 14,250 ਪਟੀਸ਼ਨਾਂ ਭਾਰਤੀ ਮੂਲ ਦੇ ਲੋਕਾਂ ਨੇ ਸਬਮਿਟ ਕੀਤੀਆਂ, ਜਿਨ੍ਹਾਂ ਦੇ ਵਿੱਚੋਂ 6,993 ਅਪਰੂਵ ਹੋਈਆਂ ਤੇ 1774 ਜਿਹੜੇ ਉਹ ਡਿਨਾਈ ਹੋਏ ਆ, ਤੇ ਬਾਕੀ ਅਜੇ ਪੈਂਡਿੰਗ ਪਈਆਂ ਹੋਈਆਂ ਆ। 2026 ਦੇ ਪਹਿਲੇ 2 ਕੁਆਟਰਸ ਦੇ ਵਿੱਚ 7316 ਪਟੀਸ਼ਨ ਦੇ ਵਿੱਚੋਂ 2513 ਜਿਹੜੀਆਂ ਆ 2571 ਸੌਰੀ ਉਹ ਅਪਰੂਵ ਹੋਈਆਂ ਤੇ 1131 ਡਿਨਾਈ ਹੋਈਆਂ ਆ। ਸੋ ਡਿਨਾਇਲ ਰੇਟ ਤਕਰੀਬਨ ਜਿਹੜਾ ਕਾਫੀ ਜ਼ਿਆਦਾ ਵੱਧ ਚੁੱਕਾ ਹੈ, ਡਬਲ ਇਨਫੈਕਟ ਕਹਿੰਦੇ ਵੀ ਉਸ ਹਿਸਾਬ ਦੇ ਨਾਲ ਹੋਇਆ ਆ। ਕਹਿੰਦੇ ਵੀ ਬੈਕਲੌਗ ਦੀ ਡਿਊਰੇਸ਼ਨ ਭਾਰਤੀ ਨੈਸ਼ਨਲ ਦੇ ਲਈ ਜਿਹੜੇ EB2 ਤੇ EB3 ਵੀਜ਼ਾ ਕੈਟਾਗਰੀ ਦੇ ਵਿੱਚ ਆਉਂਦੇ ਆ ਤੇ ਉਹਨਾਂ ਨੂੰ ਤਕਰੀਬਨ 15 ਸਾਲ ਦਾ ਵੇਟ ਜਿਹੜਾ ਹੈਗਾ ਆ, ਇੰਨਾ ਬੈਕਲੌਗ ਜਿਹੜਾ ਉਹ ਚੱਲ ਰਿਹਾ ਆ। USCIS ਦੇ ਦੁਆਰਾ ਗ੍ਰੀਨ ਕਾਰਡ ਨੂੰ ਅਪਰੂਵ ਕਰਨ ਦੇ ਲਈ ਕ੍ਰਾਈਟੀਰੀਆ ਹੋਰ ਵੀ ਜ਼ਿਆਦਾ ਸਖਤ ਕੀਤਾ ਗਿਆ ਆ ਤੇ ਇਸ ਦੇ ਵਿੱਚ ਵੈਟਿੰਗ ਨੂੰ ਬਹੁਤ ਜ਼ਿਆਦਾ ਵਧਾਇਆ ਗਿਆ ਆ। ਅੱਗੇ ਜਿਹੜਾ ਹਰਜੋਤ ਸਿੰਘ ਜੀ 10 ਚੋਂ 3 ਕਹਿੰਦੇ ਵੀ ਸਟੈਂਡਰਡਸ ਮੀਟ ਕਰਨ ਦੇ ਨਾਲ ਇਨਫ ਹੁੰਦਾ ਸੀਗਾ ਵੀ ਤੁਹਾਨੂੰ ਗ੍ਰੀਨ ਕਾਰਡ ਅਪਰੂਵ ਹੋ ਜਾਂਦਾ ਸੀਗਾ। ਕਹਿੰਦੇ ਵੀ ਉਹ ਹੁਣ ਉਹਨਾਂ ਨੇ ਚੇਂਜ ਕਰ ਦਿੱਤਾ ਆ। ਬਹੁਤ ਜ਼ਿਆਦਾ ਰਿਕੁਐਸਟ ਫਾਰ ਐਵੀਡੈਂਸ RFEs ਜਿਹਨੂੰ ਉਹ ਕਹਿੰਦੇ ਆ, ਉਹ ਲੋਕਾਂ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਹੋਰ ਜ਼ਿਆਦਾ ਸਬੂਤ ਇਸ ਦੇ ਵਿੱਚ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਸੋ ਓਵਰਆਲ USCIS ਦੇ ਦੁਆਰਾ US ਗ੍ਰੀਨ ਕਾਰਡ ਅਪਰੂਵਲ ਦਾ ਰੇਟ ਡ੍ਰੌਪ ਹੋ ਕੇ 35% ਦੇ ਉੱਤੇ ਆਇਆ ਆ, ਤੇ ਜਿਹਦੇ ਵਿੱਚ ਕਹਿੰਦੇ ਵੀ ਸਭ ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਅਸਰ ਪਿਆ ਦੱਸਿਆ ਜਾਂਦਾ ਹੈ। ਜਿਹੜੇ ਊਬਰ ਤੇ ਲਿਫਟ ਚਲਾਉਂਦੇ ਆ ਉਹਨਾਂ ਦੇ ਬੜੇ ਧਿਆਨ ਹਿੱਤ ਖਬਰ ਆ। ਲਾਸ ਐਂਜਲਸ ਟਾਈਮ ਰਿਪੋਰਟ ਕਰ ਰਹੀ ਆ ਵੀ ਜਿਹੜੀ ਵਾਈਮੋ ਕੰਪਨੀ ਹੈਗੀ ਆ, ਉਹਨਾਂ ਨੂੰ ਅਪਰੂਵਲ ਮਿਲ ਗਿਆ ਲਾਸ ਐਂਜਲਸ ਤੇ ਬੇ ਏਰੀਏ 'ਚ ਐਕਸਪੈਂਸ਼ਨ ਦਾ। ਇਸ ਟਾਈਮ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਵਾਈਮੋ ਨੂੰ 18 ਕਾਉਂਟੀਜ਼ ਦੇ ਵਿੱਚ ਆਪਰੇਟ ਕਰਨ ਦੇ ਲਈ ਪਰਮਿਸ਼ਨ ਦੇ ਦਿੱਤੀ ਹੈਗੀ ਆ। ਸੋ ਇਹ ਰੋਬੋ ਟੈਕਸੀ ਆ, ਜਿਹੜੀ ਵਾਈਮੋ ਆ ਬਿਨਾਂ ਡਰਾਈਵਰ ਤੋਂ ਚੱਲਦੀ ਆ, ਤੁਹਾਡੇ ਘਰੇ ਆ ਜਾਣੀ ਆ ਤੇ ਜਿੱਥੇ ਡ੍ਰੌਪ ਕਰਨਾ ਉੱਥੇ ਡ੍ਰੌਪ ਕਰ ਦੇਣਾ, ਡਰਾਈਵਰ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸੋ ਇਹ ਸ਼ੁੱਕਰਵਾਰ ਨੂੰ ਹੀ ਮਾਊਂਟਨ ਵਿਊ ਦੀ ਜਿਹੜੀ ਬੇਸਡ ਕੰਪਨੀ ਆ, ਉਹਨਾਂ ਨੂੰ CPUC ਵੱਲੋਂ ਅਪਰੂਵਲ ਲੈਟਰ ਮਿਲ ਗਿਆ ਆ ਤੇ ਸੈਨ ਡੀਗੋ ਤੱਕ, ਸੈਂਟਾ ਕਲੈਰੀਟਾ ਤੋਂ ਲੈ ਕੇ ਥਾਊਜ਼ੈਂਡ ਓਕ ਤੱਕ, ਸੈਨ ਡੀਗੋ ਸਦਰਨ ਕੈਲੀਫੋਰਨੀਆ 'ਚ, ਇੱਧਰ ਸੈਕਰਾਮੈਂਟੋ, ਸੈਨ ਹੋਜ਼ੇ ਨਾਰਦਰਨ ਕੈਲੀਫੋਰਨੀਆ, ਇਹ ਸਾਰੇ ਪਾਸੇ ਤੁਸੀਂ ਰੋਜ਼ ਹੁਣ ਜਿਹੜੀਆਂ ਆ ਵੈਮੋ ਟੈਕਸੀ ਨੂੰ ਦੇਖੋਗੇ। ਉਹ ਜੁਦੀ ਗੱਲ ਆ ਵੀ ਕਹਿੰਦੇ ਵੀ ਇਹਨੂੰ ਐਕਸਪੈਂਡ ਹੋਣ 'ਚ ਥੋੜ੍ਹਾ ਸਮਾਂ ਲੱਗੂਗਾ, ਪਰ ਉਹਨਾਂ ਨੂੰ ਅਪਰੂਵਲ ਆਲਰੇਡੀ ਜਿਹੜਾ ਮਿਲ ਗਿਆ ਹੈਗਾ। ਜ਼ੂਮ, ਐਮਾਜ਼ੋਨ ਦੀ ਜਿਹੜੀ ਰੋਬੋ ਟੈਕਸੀ ਐਫਰਟ ਆ, ਉਹਨਾਂ ਨੇ ਪੇਡ ਡਰਾਈਵਰਲੈਸ ਰਾਈਡਸ ਪਹਿਲਾਂ ਲਾਸ ਵੈਗਸ ਦੇ ਵਿੱਚ ਆਲਰੇਡੀ ਸ਼ੁਰੂ ਕਰ ਦਿੱਤੀਆਂ ਹੈਗੀਆਂ ਆ। ਸੋ ਬਹੁਤ ਤੇਜ਼ੀ ਦੇ ਨਾਲ ਜਿਹੜੀ ਵਾਈਮੋ ਆ ਉਹ ਐਕਸਪੈਂਡ ਹੋ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜੀ ਮਾਰਕੀਟ ਆ ਉਹ 700 ਤੇ 4 ਪੁਆਇੰਟ ਡਾਓ ਜੋਨ ਆ ਉਹ ਡਿੱਗੀ। ਜਿਹੜੇ ਬੌਂਡ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਐਂਸ਼ੀਅਸ ਜਿਹੜੀ ਉਹ ਬਣੀ ਪਈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੱਗੇ ਕੀ ਹੋਣਾ ਆ। ਮੈਸੇਜਿੰਗ ਬੜੀ ਟਰਬਲਡ ਆ। ਇੱਕ ਪਾਸੇ ਸਮਝੌਤੇ ਦੀਆਂ ਗੱਲਾਂ ਹੋ ਜਾਂਦੀਆਂ, ਇੱਕ ਪਾਸੇ ਕਹਿੰਦੇ ਵੀ ਵਾਰ ਨਹੀਂ ਹੋਣੀ, ਇੱਕ ਪਾਸੇ ਲੜਾਈ ਦਾ ਰੌਲਾ ਜਿਹੜਾ ਉਹ ਨਾਲ ਹੀ ਪੈ ਜਾਂਦਾ ਆ। ਇਸ ਕਰਕੇ ਜਿਹੜੇ ਇਨਵੈਸਟਰਸ ਆ ਉਹ ਵੀ ਘਬਰਾਏ ਪਏ ਆ ਤੇ ਉਹ ਮਨੀ ਨੂੰ ਉਹਨਾਂ ਨੇ ਕਢਾਇਆ ਵੀ ਆ, ਉੱਤੇ ਥੱਲੇ ਚੱਲਦੀ ਹੀ ਆ ਰਹੀ ਆ। ਡਾਓ ਜੋਨ 704 ਪੁਆਇੰਟ ਘਟ ਕੇ 52,760 ਤੇ ਬੰਦ ਹੋਇਆ। S&P 67 ਪੁਆਇੰਟ ਘਟ ਕੇ 7641 ਦੇ ਉੱਤੇ। ਨੈਸਡੈਕ 264 ਪੁਆਇੰਟ ਘਟ ਕੇ 26,067 ਤੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $80 ਪ੍ਰਤੀ ਟ੍ਰਾਈ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ। 10 ਈਅਰ ਯੀਲਡ 4.7% ਦੇ ਉੱਤੇ ਪਹੁੰਚੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 73,095 ਤੇ ਇਥੀਰੀਅਮ $2324 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਇੰਡੀਆ ਦੇ $95.79 ਤੇ ਪਾਕਿਸਤਾਨ ਦੇ $277 ਤੇ 53 ਪੈਸੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸ ਦਈਏ, ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ, ਯੂਬਾ ਸਿਟੀ ਦੇ ਵਿੱਚ ਇਸ ਵਾਰੀ ਜਿਹੜਾ ਨਗਰ ਕੀਰਤਨ ਹੋਣਾ ਹੈਗਾ ਆ ਉਹ 1 ਨਵੰਬਰ ਨੂੰ ਆ, ਐਤਵਾਰ ਨੂੰ ਆ। ਸੋ ਸਾਰੇ ਜਾਣੇ ਡੇਟਸ ਨੋਟ ਕਰ ਲਓ। ਆਲਰੇਡੀ ਉਹਨਾਂ ਦੀ ਐਡਵਰਟਾਈਜ਼ਮੈਂਟਸ ਵੀ ਚੱਲਦੀਆਂ। ਅਖੰਡ ਪਾਠ ਸਾਹਿਬ ਚੱਲ ਰਹੇ ਹੈਗੇ ਆ, ਜਿਨ੍ਹਾਂ ਦੇ ਭੋਗ ਹਰ ਤੀਜੇ ਦਿਨ ਪੈਂਦੇ ਆ। ਸੋ 1 ਨਵੰਬਰ ਨੂੰ 2026 ਨੂੰ ਐਤਵਾਰ ਵਾਲੇ ਦਿਨ ਜੋ ਨਗਰ ਕੀਰਤਨ ਇਸ ਵਾਰ ਯੂਬਾ ਸਿਟੀ ਦੇ ਵਿੱਚ ਹੋਣਾ ਹੈ। ਜੀ ਧੰਨਵਾਦ ਸਭ ਦਾ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ੍ਰੀ ਅਕਾਲ।